व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਜਿਹੜਾ ਸੈਕੰਡ ਸੈਗਮੈਂਟ ਦੇ ਵਿੱਚ ਟੌਪਿਕ ਹੈਗਾ ਹੁਣ ਇਸ ਵਕਤ 5 ਅਗਸਤ ਤੁਸੀਂ ਹਾਲਾਂਕਿ ਪਹਿਲਾਂ ਡਿਸਕਸ ਕਰ ਚੁੱਕੇ ਹੋ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ, ਪਰ 5 ਅਗਸਤ ਦਾ ਦਿਨ ਜਦੋਂ ਅਸੀਂ ਪਿਛਲੇ ਸਾਲ ਦੇ ਨਾਲ ਦੇਖਦੇ ਹਾਂ ਤੇ ਉਹ ਦਿਨ ਸੀ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਈ ਗਈ ਹੈ ਤੇ ਸਾਰਾ ਜਿਹੜਾ ਕਸ਼ਮੀਰ ਦਾ ਸਿਚੁਏਸ਼ਨ ਬਦਲ ਕੇ ਕਿਵੇਂ ਵੱਧ ਤੋਂ ਬੱਤਰ ਜਿਹੜੇ ਹਾਲਾਤ ਨੇ ਉਹ ਹੋ ਰਹੇ ਆ। ਪਰ ਇਸ ਵਕਤ 5 ਅਗਸਤ ਦਾ ਦਿਨ ਹੁਣ ਚੁਣਿਆ ਗਿਆ ਜਿਹੜਾ ਰਾਮ ਮੰਦਿਰ ਦਾ ਉਹਨੂੰ ਭੂਮੀ ਪੂਜਨ ਕਹਿ ਲਓ, ਕੋਈ ਸ਼ਿਲਾਨਿਆਸ, ਕੋਈ ਹੋਰ ਕੀ ਕੁਝ ਕਹਿ ਰਹੇ ਆ ਤੇ ਉਹਦਾ ਜਿਹੜਾ ਪਾਰਟ ਹੈ ਮੋਦੀ ਵੱਲੋਂ ਇਨੋਗ੍ਰੇਸ਼ਨ ਕਰਨਾ ਤੇ ਨਾਲ ਹੀ ਨਾਲ ਉਹਦੇ ਤੇ ਹੁਣ ਜਿਹੜੀ ਲੇਟੈਸਟ ਡਿਵੈਲਪਮੈਂਟ ਹੈਗੀ ਆ ਸਿੱਖਾਂ ਨੂੰ ਲੂਪ ਦੇ ਵਿੱਚ ਲੈਣ ਦੇ ਲਈ ਕਹਿ ਲਓ ਜਾਂ ਕੀ ਉਹਨਾਂ ਦਾ ਮੰਤਵ ਹੈ, ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਉਹਨਾਂ ਦਾ ਹੈਗਾ ਵੀ ਅਸੀਂ ਜਿਹੜੇ 5 ਸਿੱਖਾਂ ਦੇ ਤਖਤ ਨੇ ਉਹਨਾਂ ਦੇ ਜਥੇਦਾਰਾਂ ਨੂੰ ਅਸੀਂ ਸੱਦਾ ਪੱਤਰ ਭੇਜਾਂਗੇ ਤੇ ਇਹ ਮਤਲਬ ਹੁਣ ਸਮਝ ਦੇ ਵਿੱਚ ਨਹੀਂ ਉਹ ਹੁੰਦੀ ਗੱਲ ਵੀ ਇਹ ਚੱਲ ਕੀ ਰਿਹਾ, ਕੀ ਕਰਨ ਜਾ ਰਹੇ ਆ। ਜਾਂ ਜਿਵੇਂ ਦਿੱਲੀ ਦੇ ਵਿੱਚ ਪਹਿਲਾਂ RSS ਵੱਲੋਂ ਇੱਕ ਪਿਛਲੇ ਸਮੇਂ ਦੇ ਵਿੱਚ ਤਾਲਕਟੋਰਾ ਸਟੇਡੀਅਮ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ, ਉੱਥੇ ਵੀ ਇੱਦਾਂ ਦੀ ਲਾਈਨ ਦੇਖਣ ਨੂੰ ਮਿਲੀ ਸੀਗੀ ਜਿੱਥੇ ਸਿੱਖਾਂ ਨੂੰ ਇਨ ਲੂਪ ਲੈਣ ਦੀ ਇੱਕ ਲਾਈਨ ਸੀ। ਸੋ ਜਿਹੜਾ ਇਹ ਸੱਦਾ ਪੱਤਰ ਭੇਜਿਆ ਗਿਆ ਇਹਦਾ ਮਤਲਬ ਇਸ ਖਬਰ ਬਾਬਤ ਤੁਸੀਂ ਕੀ ਸਮਝਦੇ ਹੋ? ਦੇਖੋ, ਇੱਕ ਗੱਲ ਦਾ ਇਹ ਸਾਨੂੰ ਜੜ੍ਹਾਂ ਵੱਲ ਦੇਖ ਕੇ ਧਿਆਨ ਰੱਖਣ ਦੀ ਲੋੜ ਹੈ ਕਿ RSS ਦੀ ਆਈਡੀਓਲੋਜੀ 1920s ਤੋਂ ਹੀ, ਜਿੱਥੇ ਉਹਨਾਂ ਨੇ ਮੁਸਲਮਾਨਾਂ ਔਰ ਈਸਾਈਆਂ ਪ੍ਰਤੀ ਉਹਨਾਂ ਨੂੰ ਆਊਟਸਾਈਡਰ ਕਹਿ ਕੇ ਉਹਨਾਂ ਦਾ ਇੱਕ ਵੱਡਿਓਂ ਵਡਾਂਗਾ ਕਰਨ ਦੀ ਲਾਈਨ ਰੱਖੀ, ਉੱਥੇ ਉਹਨਾਂ ਨੇ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਸਮਾਜ ਦਾ ਹਿੱਸਾ ਦੱਸਦਿਆਂ ਡੈਥ ਕਿਸ ਦੇ ਨਾਲ ਮਾਰਨ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਰਿਹਾ, ਇਹ ਪਹਿਲੇ ਦਿਨ ਤੋਂ ਰਿਹਾ। ਬੇਸ਼ੱਕ ਜਦੋਂ ਅਸੀਂ ਇੰਟਰਨਲੀ ਇਹਨਾਂ ਦੀ ਕਾਰਜਸ਼ਾਲੀ ਜਿਹਨੂੰ ਤੁਸੀਂ ਕਾਰਜਸ਼ੈਲੀ ਦੇਖਦੇ ਹੈ ਤੇ ਫਿਰ ਇਹ ਇਕੁਅਲ ਇੰਦਰਾ ਗਾਂਧੀ ਦੇ ਨਾਲ ਜਿਹੜੇ ਨੇ ਉਸ ਦੇ ਐਡਵਾਈਜ਼ਰੀ ਰੋਲ 'ਚ ਹੀ ਨਹੀਂ, ਐਗਰੈਸਿਵ ਰੋਲ 'ਚ ਸੀ ਦਰਬਾਰ ਸਾਹਿਬ ਤੇ ਫੌਜ ਭੇਜਣ ਦੇ ਵੇਲੇ ਵੀ। ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਜਿਹਨੂੰ ਮੋਦੀ ਨੇ ਭਾਰਤ ਰਤਨ ਦਿੱਤਾ ਹੈ, ਔਰ ਨਾਨਾ ਜੀ ਦੇਸ਼ਮੁਖ ਜਿਨੇ ਇਸ ਗੱਲ ਦੀ ਐਡਵੋਕੇਸੀ ਕੀਤੀ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ, ਔਰ ਜਦੋਂ ਨਸਲਕੁਸ਼ੀ ਹੋਈ ਹੈ ਪਹਿਲੇ ਹਫਤੇ ਨਵੰਬਰ 84 ਦੇ, ਔਰ ਫਿਰ ਉਹਨੇ ਇੱਕ ਹਫਤੇ ਬਾਅਦ ਇੱਕ ਲਿਖਤ ਜਿਹੜੀ ਹੈ ਮੈਂਬਰ ਪਾਰਲੀਮੈਂਟ ਦੇ ਵਿੱਚ ਸਰਕੂਲੇਟ ਕੀਤੀ ਸੀ ਕਿ ਵੀ ਇਹ ਸਿੱਖ ਡਿਜ਼ਰਵ ਕਰਦੇ ਸੀ, ਇਹ ਹਿੰਦੂ ਸਮਾਜ ਤੋਂ ਅੱਡ ਹੋਣਾ ਚਾਹੁੰਦੇ ਨੇ, ਇਹਨਾਂ ਨੂੰ ਜਿਹੜਾ ਇਹ ਸਬਕ ਹੋਣਾ ਚਾਹੀਦਾ, ਔਰ ਹੁਣ ਜੋ ਇਹਨਾਂ ਨਾਲ ਹੋਇਆ ਚੁੱਪ ਕਰਕੇ ਇਹ ਬੈਠ ਲੈਣ ਔਰ ਸਹਾਰਨ। ਸੋ ਇਹ ਉਹਨਾਂ ਦੀ ਉਸ ਨੀਤੀ ਦਾ ਹਿੱਸਾ ਹੈ ਜਿਹਦੇ 'ਚ ਕਿ ਉਹ ਰਿਪੀਟਡਲੀ, ਕਿਉਂਕਿ ਇਹ ਗੱਲ ਤੁਸੀਂ ਉਹਨਾਂ ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਹੋਰਨਾਂ ਤੋਂ ਵੀ ਸੁਣੋ, ਕਹਿੰਦਾ ਕਿ ਸਿੱਖਾਂ ਤੋਂ ਬਿਨਾਂ ਭਾਰਤ ਦਾ ਕੀ ਮਤਲਬ ਹੈ। ਸੋ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ ਸਿੱਖਾਂ ਨੂੰ ਚੰਬੜਾ ਕੇ, ਖੜਗਤਾਰੀ ਬਾਂਹ ਦੱਸ ਕੇ, ਵੱਡਾ ਭਰਾ ਦੱਸ ਕੇ, ਔਰ ਇਹੀ ਨੀਤੀ ਸੀ ਜਿਹਦੇ 'ਚ ਸਾਡੀ ਲੀਡਰਸ਼ਿਪ 47 ਦੇ ਦੌਰ 'ਚ ਫਸੀ। ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਜਿਹਦੇ 'ਚ ਉਹਨਾਂ ਦਾ ਸੀ ਕਿ ਇਹ ਸਾਡੇ ਭਰਾ ਨੇ, ਅੰਗਰੇਜ਼ਾਂ ਨੂੰ ਇੱਥੋਂ ਨਿਕਲ ਜਾਣਾ ਚਾਹੀਦਾ ਹੈ, ਬਾਅਦ 'ਚ ਅਸੀਂ ਇਹਨਾਂ ਦੇ ਨਾਲ ਆਪ ਹੀ ਡਿਸਾਈਡ ਕਰ ਲਾਂਗੇ ਕਿ ਅਸੀਂ ਇਹਨਾਂ ਤੋਂ ਕੀ ਲੈਣਾ, ਔਰ ਇਹਨਾਂ ਦੇ ਪ੍ਰੋਮਿਸਿਸ। ਹੁਣ ਇਸ ਸਾਰੀ ਨੀਤੀ ਨੂੰ ਅਸੀਂ ਦੇਖਦੇ ਹਾਂ ਕਿ ਕਨਸਟੀਟਿਊਸ਼ਨਲੀ ਵੀ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ ਗਿਆ ਹੈ। ਆਰਟੀਕਲ 25B ਜਿਹੜਾ ਹੈ ਉਹ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਜਿਹੜੀ RSS ਦੀ ਨੀਤੀ ਸੀ ਕਿ ਹਿੰਦੂ ਸਮਾਜ ਦਾ ਹਿੱਸਾ ਨੇ, ਉਹਨਾਂ ਨੂੰ ਹਿੰਦੂ ਐਲਾਨਿਆ ਗਿਆ। ਔਰ ਫਿਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ 47 ਤੋਂ 84 ਤੱਕ ਉਹ ਮਦਰ ਟੰਗ ਦਾ ਇਸ਼ੂ ਹੋਏ, ਪੰਜਾਬ ਦੀ ਟੈਰੀਟੋਰੀਅਲ ਜਿਹੜੀ ਇੰਟੈਗਰਿਟੀ ਨੂੰ ਤੋੜ ਕੇ ਹਿੰਦੂ ਸੂਬੇ ਕ੍ਰੀਏਟ ਕਰਨੇ ਹੋਣ, ਹਰਿਆਣਾ, ਹਿਮਾਚਲ ਦੇ, ਪੰਜਾਬ ਦੇ ਪਾਣੀਆਂ ਨੂੰ ਖੋਹਣਾ ਹੋਏ। ਸੋ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਬਾਅਦ ਦਿੱਲੀ ਤਖਤ ਦੇ ਉੱਤੇ 12 ਤੋਂ ਜ਼ਿਆਦਾ ਹਕੂਮਤਾਂ, ਜਿਨ੍ਹਾਂ 'ਚ ਕਾਂਗਰਸ ਦੀ ਵੀ, ਆਪੋਜੀਸ਼ਨ ਦੀ ਵੀ ਔਰ BJP ਦੀ ਵੀ, ਜਿਹਦੇ 'ਚ ਈਵਨ ਅਕਾਲੀ ਲੀਡਰਸ਼ਿਪ ਭਾਈਵਾਲ ਰਹੀ ਹੈ BJP ਦੇ ਨਾਲ, ਲੇਕਿਨ ਹਰ ਇੱਕ ਦੀ ਨੀਤੀ ਸਿੱਖਾਂ ਪ੍ਰਤੀ ਪਰਸੀਕਿਊਸ਼ਨ ਦੀ, ਉਹਨਾਂ ਨੂੰ ਜਿਹੜਾ ਉਹ ਹਿੰਦੂਆਂ ਦੇ ਪ੍ਰਭਾਵ ਥੱਲੇ ਰੱਖ ਕੇ ਉਹਨਾਂ ਨੂੰ ਵਰਤਣ ਦੀ, ਉਹ ਭਾਰਤ ਦੇ ਮੁਸਲਮਾਨਾਂ ਦੇ ਖਿਲਾਫ ਵਰਤਣ ਦੀ ਉਹਨਾਂ ਦੀ ਕੋਸ਼ਿਸ਼ ਹੋਏ, ਜਾਂ ਪਾਕਿਸਤਾਨ ਦੇ ਖਿਲਾਫ। ਜ਼ਾਹਰਾ ਤੌਰ ਤੇ 65-71 ਦੀਆਂ ਜੰਗਾਂ 'ਚ ਤੁਸੀਂ ਦੇਖੋ ਵੀ ਕਿਵੇਂ ਇਹਨਾਂ ਨੇ ਸਿੱਖਾਂ ਨੂੰ ਯੂਲੋਜਾਈਜ਼ ਕੀਤਾ ਕਿ ਜੀ ਇਹ ਕਿੰਨੇ ਵੱਡੇ ਦੇਸ਼ ਭਗਤ ਨੇ, ਪਰ ਜਿਨ੍ਹਾਂ ਨੂੰ ਏਡੇ ਵੱਡੇ ਦੇਸ਼ ਭਗਤ ਬਣਾਇਆ ਸੀ ਉਹਨਾਂ ਨੂੰ ਵੀ ਮੁੜ ਕੇ ਉਹਨਾਂ ਨੇ
ਟੈਂਕਾਂ ਤੋਪਾਂ ਨਾਲ ਅਕਾਲ ਤਖਤ ਵੀ ਢਾਇਆ ਔਰ ਭਾਰਤ ਭਰ ਦੇ ਵਿੱਚ ਜਿਹੜੇ ਹਜ਼ਾਰਾਂ ਸਿੱਖ ਜਿਉਂਦੇ ਸਾੜੇ, ਉਹਨਾਂ ਚੋਂ ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਯੂਨੀਫਾਰਮਡ ਆਰਮੀ ਪਰਸਨਲ ਸਨ ਜਿਹੜੇ ਕਿ ਛੁੱਟੀਆਂ ਦੇ ਲਈ ਗੱਡੀਆਂ ਦੇ ਵਿੱਚ ਸਫ਼ਰ ਕਰ ਰਹੇ ਸੀ, ਗੱਡੀਆਂ ਤੋਂ ਲਾ ਕੇ ਉਹਨਾਂ ਨੂੰ ਸਾੜਿਆ ਗਿਆ। ਹੁਣ ਇਸ ਗੱਲ ਦਾ ਧਿਆਨ ਰਹੇ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, ਉਦੋਂ ਵੀ ਬਾਦਲਾਂ ਰਾਹੀਂ ਅਵਤਾਰ ਸਿੰਘ ਹਿੱਤ ਜਿਹੜਾ ਦਿੱਲੀ ਦਾ ਇੱਕ ਜਮੂਰਾ ਸੀ ਇਹਨਾਂ ਦਾ, ਉਹਦਾ ਇੱਕ ਜਥਾ ਜਿਹੜਾ ਉੱਥੇ ਅਯੁੱਧਿਆ 'ਚ ਪਹੁੰਚਿਆ ਹੋਇਆ ਸੀ। ਜਦੋਂ ਜਿਹਨੇ ਬਾਅਦ 'ਚ ਕਿਹਾ ਵੀ ਅਸੀਂ ਤਾਂ ਗਏ ਸੀ ਕਿ ਭਾਈ ਉੱਥੇ ਜਾ ਕੇ ਅਸੀਂ ਇੱਕ ਪੀਸਫੁਲੀ ਬਹਿਣਾ, ਸਾਨੂੰ ਨਹੀਂ ਸੀ ਪਤਾ ਕਿ ਭਾਈ ਇਹਨਾਂ ਨੇ ਇਹ ਮਸਜਿਦ ਢਾਣ ਦਾ ਇਹਨਾਂ ਦਾ ਏਜੰਡਾ। ਜੇ ਤੁਸੀਂ ਬੈਨੀਫਿਟ ਆਫ ਡਾਊਟ ਦਿਓ ਵੀ ਕਿ ਇਸ ਪੀਰੀਅਡ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਕੋਸ਼ਿਸ਼ ਸਿੱਖਾਂ ਦੀ ਜ਼ਰੂਰ ਹੁੰਦੀ ਹੈ, ਪਾਸ ਦੇ ਵਿੱਚ ਵੀ ਰਹੀ ਹੈ ਕਿ ਹਾਰਮਨੀ, ਜੇ ਕਿਸੇ ਵੀ ਐਕਟ 'ਚੋਂ ਬਾਕੀ ਕੌਮਾਂ ਦੇ ਨਾਲ ਸਾਂਝ ਦੀ ਗੱਲ ਹੁੰਦੀ ਹੈ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਫਾਊਂਡੇਸ਼ਨ ਸਟੋਨ ਸੰਗੇ ਬੁਨਿਆਦ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਤੋਂ ਰਖਵਾਉਂਦੇ ਨੇ। ਲੇਕਿਨ ਇਹ ਸਮਝਣ ਵਾਲੀ ਲੋੜ ਹੈ ਕਿ ਜੋ ਅੱਜ ਇਹ ਰਾਮ ਮੰਦਿਰ ਦੇ ਨਾਂ ਥੱਲੇ ਜਿਵੇਂ ਬਾਬਰੀ ਮਸਜਿਦ ਢਾਈ, ਕਨਸਟੀਟਿਊਸ਼ਨਲੀ ਉਹਨੂੰ ਜਸਟੀਫਾਈ ਕਰਵਾਇਆ ਸੁਪਰੀਮ ਕੋਰਟ ਤੋਂ, ਔਰ ਕੱਲਾ ਬਾਬਰੀ ਮਸਜਿਦ ਹੀ 6 ਦਸੰਬਰ 1992 ਨੂੰ ਨਹੀਂ ਸੀ ਢਾਈ ਗਈ, ਅਗਲੇ 72 ਘੰਟਿਆਂ ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲੇਆਮ ਭਾਰਤ ਭਰ ਦੇ ਵਿੱਚ ਕੀਤਾ ਗਿਆ। ਬੰਬੇ ਦੇ ਵਿੱਚ 1000 ਦੇ ਕਰੀਬ ਮਾਰੇ ਗਏ। ਔਰ ਉਸ ਤੋਂ ਬਾਅਦ ਕੀ ਚੱਲਿਆ, ਕਿਵੇਂ ਨਫ਼ਰਤ ਦੀ ਰਾਜਨੀਤੀ ਜਿਹੜੀ ਕਿ ਇਹਨਾਂ ਦੀ ਕਰਮੰਡਲ ਸਿਆਸਤ ਬੀਜੇਪੀ ਦੀ ਜਿਹੜੀ ਇਸ ਰਾਮ ਮੰਦਿਰ ਦੇ ਦੁਆਲੇ ਘੁੰਮੀ, ਉਹਨੇ ਕਿੰਨਿਆਂ ਦੀਆਂ ਜਾਨਾਂ ਲਈਆਂ। ਇਹੀ ਮੋਦੀ ਜਿਹੜਾ ਉਸ ਵੇਲੇ ਅਡਵਾਨੀ ਔਰ ਮੁਰਲੀ ਮਨੋਹਰ ਜੋਸ਼ੀ ਔਰ ਉਮਾ ਭਾਰਤੀ ਔਰ ਉਹਨਾਂ ਦਾ ਜਿਹੜਾ ਝੋਲਾ ਚੁੱਕਣ ਵਾਲਾ ਸੀ, ਇਹਨੇ ਉਸੇ ਚੋਂ ਹੀ 1992 ਤੋਂ ਬਾਅਦ ਅਸੀਂ ਦੇਖਦੇ ਹਾਂ 2002 ਤੱਕ ਪਹੁੰਚਦੇ ਹਾਂ, ਅਗਲੇ 10 ਸਾਲ ਬਾਅਦ ਉਹ ਬਾਕੀਆਂ ਨੂੰ ਸਾਬਤ ਕਰਦਾ ਹੈ ਕਿ ਬਈ ਮੈਂ ਮੁਸਲਮਾਨਾਂ ਦੇ ਖੂਨ ਦਾ ਪਿਆਸਾ ਹੈ ਔਰ ਮੈਂ ਕੀ ਨਹੀਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਮੋਦੀ ਨੇ ਸਿਰਫ ਹਜ਼ਾਰਾਂ ਮੁਸਲਮਾਨ ਹੀ ਗੁਜਰਾਤ 'ਚ ਨਹੀਂ ਮਾਰੇ, 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਅੱਧੀ ਸਦੀ ਤੋਂ ਜ਼ਿਆਦਾ ਵਕਤ ਤੋਂ ਗੁਜਰਾਤ ਦੇ ਵਿੱਚ ਜਿਹੜਾ ਕੱਛ ਏਰੀਆ ਦੇ ਵਿੱਚ ਖੇਤੀਬਾੜੀ ਕਰਦੇ ਸੀ, ਉਹਨਾਂ ਨੂੰ ਬੇਦਖਲ ਕਰਵਾਇਆ। ਕੋਰਟ 'ਚ ਵੀ ਕੇਸ ਆ ਰਿਹਾ, ਫਿਰ ਸੁਪਰੀਮ ਕੋਰਟ 'ਚ ਲੈ ਕੇ ਗਿਆ। ਸੋ ਕੁੱਲ ਮਿਲਾ ਕੇ ਇਹਨਾਂ ਨੂੰ ਮੈਂ ਸਮਝਦਾ ਹਾਂ ਕਿ ਵੀ ਇਹ ਸਮਝਦੇ ਰਹੇ ਨੇ ਹੁਣ ਤੱਕ ਕਿ ਜੀ ਅਸੀਂ ਸਿੱਖਾਂ ਨੂੰ ਵਰਤ ਸਕਦੇ, ਉੱਥੇ ਗੁਰਦੁਆਰੇ 'ਚ ਆਓ, ਪੱਗ ਬੰਨ੍ਹ ਕੇ ਆ ਜਾਓ, ਬੋਲੇ ਸੋ ਨਿਹਾਲ ਦਾ ਨਾਰਾ ਲਾ ਦਿਓ, ਸਿੱਖ ਬਹੁਤ ਬਹਾਦਰ ਨੇ, ਬਹੁਤ ਦੇਸ਼ ਭਗਤ ਨੇ, ਇਹ ਉਹ। ਲੇਕਿਨ ਜਿਹੜੀ ਗੱਲ ਬੌਦਰ ਕਰ ਰਹੀ ਹੈ RSS ਨੂੰ ਕਿ ਡਾਇਸਪੋਰਾ ਸਿੱਖ ਜਿਹੜੇ 5 ਮਿਲੀਅਨ ਤੋਂ ਜ਼ਿਆਦਾ ਪੂਰੇ ਪਾਵਰ 'ਚ ਨੇ, ਹਰ ਥਾਂ ਤੇ ਉਹਨਾਂ ਨੇ ਆਪਣਾ ਪੋਲੀਟੀਕਲ ਇੰਪ੍ਰਿੰਟ ਵੀ ਛੱਡਿਆ, ਜਿਹਨਾਂ ਮੁਲਕਾਂ 'ਚੋਂ ਬੈਠੇ ਨੇ, ਉਹ ਉਹਨਾਂ ਦੇ ਉਸ ਸਾਰੇ ਝਾਂਸੇ ਤੋਂ ਨਿਕਲ ਗਏ। ਔਰ ਇਸ ਪੀਰੀਅਡ 'ਚ ਜਿਹੜੇ ਇਹਨਾਂ ਦੇ ਯਤਨ ਰਹੇ ਨੇ ਬੀਜੇਪੀ ਦੀ ਹਕੂਮਤ ਦੇ, RSS ਦੇ, ਸਿੱਖਾਂ ਨੂੰ ਜਿਹੜਾ ਨਾਲ ਘੜੀਸਣ ਦੇ, ਉਹ ਬੜੀ ਬੁਰੀ ਤਰ੍ਹਾਂ ਫੇਲ ਹੋਏ। ਤੁਸੀਂ ਤਾਲ ਕਟੋਰਾ ਦਿੱਲੀ ਦੇ ਇਕੱਠ ਦੀ ਗੱਲ ਕੀਤੀ, ਜਿਹਦੇ 'ਚ ਉਹਨਾਂ ਨੇ ਪਹਿਲਾਂ ਦਿੱਲੀ ਕਮੇਟੀ ਦੇ ਬਾਦਲ ਐਂਡ ਕੰਪਨੀ ਬੰਦੇ, ਉਹਨਾਂ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਹੀ ਰੱਖਿਆ ਸੀ। ਔਰ ਫੰਕਸ਼ਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਦੇ ਵਿੱਚ 350 ਸਾਲਾ ਜਿਹੜੇ ਸਮਾਗਮ ਨਾਲ ਜੁੜਿਆ ਹੋਇਆ ਸੀ। ਲੇਕਿਨ ਡਾਇਸਪੋਰਾ ਸਿੱਖਾਂ ਦੀ ਲੌਬੀ ਇੰਨੀ ਪਾਵਰਫੁਲ ਸੀ ਕਿ ਇਸ ਗੱਲ ਤੋਂ ਉਹਨਾਂ ਨੂੰ, ਔਰ ਉਹਦੇ 'ਚ ਜਥੇਦਾਰ ਵੀ ਸ਼ਾਮਲ ਹੋਣ ਜਾ ਰਹੇ ਸੀ ਕਿ ਜੀ ਚਲੋ ਕੋਈ ਵੀ ਕਰ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਣ ਗਾਇਨ ਕਰਨੇ ਨੇ, ਔਰ ਉਹਦੇ 'ਚ ਹੋਇਆ। ਔਰ ਬਾਹਰੋਂ ਇਹ ਪੂਰਾ ਸੀ ਕਿ ਭਾਈ ਨਹੀਂ, ਇਹ ਇਸ ਬਹਾਨੇ RSS ਸਿੱਖਾਂ 'ਚ ਇਨਫਿਲਟ੍ਰੇਟ ਕਰ ਰਿਹਾ। ਔਰ ਅਖੀਰ 'ਚ ਨਾਮਧਾਰੀਆਂ ਨੂੰ ਜਿਹੜੇ ਉਹਨਾਂ ਦੇ ਸ਼ੋ ਬॉय ਨੇ ਤੇ ਕੁਝ ਨਿਹੰਗਾਂ ਦੇ ਗਰੁੱਪ ਜਿਨ੍ਹਾਂ ਨੂੰ ਉਹ ਜਿਹੜਾ ਉਹ ਸੁੱਖਾ ਪਿਆ ਕੇ ਲੈ ਆਉਂਦੇ ਨੇ, ਜਿੱਥੇ ਮਰਜ਼ੀ ਲੈ ਜਾਣ ਉਹਨਾਂ ਨੂੰ, ਉਹਨਾਂ ਤੋਂ ਬਿਨਾਂ ਉੱਥੇ ਸਾਰੇ ਸਿੱਖਾਂ ਨੇ ਬਾਈਕਾਟ ਕੀਤਾ। ਉਸ ਤੋਂ ਪਹਿਲਾਂ ਇਹ ਡਾਇਸਪੋਰਾ ਸਿੱਖਾਂ ਦੀ ਲੌਬੀ ਸੀ ਕਿ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦੇ ਵੇੜੇ ਇਹ ਹੁਕਮਨਾਮਾ ਆਇਆ ਕਿ RSS ਐਂਟਾਈ ਸਿੱਖ ਜਮਾਤ ਹੈ, ਰਾਸ਼ਟਰੀ ਸਿੱਖ ਸੰਗਤ, ਇਹਨਾਂ ਦੇ ਕਿਸੇ ਫੰਕਸ਼ਨ ਸ਼ਾਮਲ ਨਾ ਹੋਵੋ। ਇਹ ਹਜ਼ੂਰ ਸਾਹਿਬ ਤੋਂ ਜਲੂਸ ਕੱਢਣਾ ਚਾਹੁੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਯਾਦ। ਫਿਰ ਅਸੀਂ ਦੇਖਦੇ ਹਾਂ ਕਿ ਸਾਰੇ ਐਕਟ ਜਿਹੜੇ ਇਨ ਬਿਟਵੀਨ ਨੇ, ਉਹ CAA ਦੇ ਮੌਕੇ ਸਿੱਖਾਂ ਦਾ ਮੁਸਲਮਾਨਾਂ ਨਾਲ ਖਲੋਣਾ ਹੋਏ, ਲੰਗਰ ਦੀ ਸੇਵਾ ਹੋਏ, ਉਹ ਦਿੱਲੀ ਹੋਏ, ਲਖਨਊ ਹੋਏ, ਸ਼ਾਹੀਨ ਬਾਗ ਹੋਏ, ਜਿਨ੍ਹਾਂ ਦੇ ਖਿਲਾਫ ਅੱਜ UAPA ਦੇ ਥੱਲੇ ਕੇਸ ਰਜਿਸਟਰ ਕੀਤੇ ਜਾ ਰਹੇ ਨੇ। ਫਿਰ ਕਸ਼ਮੀਰ 'ਚ ਜਿਹੜਾ ਧਾਰਾ 370 ਖਤਮ ਕਰਨ ਤੋਂ ਬਾਅਦ ਜਿਵੇਂ ਦਾ ਮਾਹੌਲ ਸੀ, ਭਾਰਤ ਭਰ 'ਚ ਕਸ਼ਮੀਰੀ ਬੱਚੇ ਬੱਚੀਆਂ ਨੂੰ ਸੇਫਲੀ ਪਹੁੰਚਾਉਣਾ, ਉਹਨਾਂ ਦੇ ਘਰਾਂ 'ਚ ਔਰ ਕੰਧ ਬਣ ਕੇ ਖਲੋ ਜਾਣਾ ਉਹਨਾਂ ਦੀ ਹਿਫਾਜ਼ਤ ਦੇ ਲਈ, ਜਦੋਂ ਕਿ ਉਹ ਸਮਝਦੇ ਸੀ ਵੀ ਸਿੱਖਾਂ ਨੂੰ ਤਾਂ ਅਸੀਂ ਮਰਸਨਰੀ ਬਣਾ ਕੇ ਵਰਤਦੇ,
ਇਸ ਕਿਸਮ ਦੇ ਕੰਮਾਂ ਲਈ ਵੀ 47 ਦੇ ਵਿੱਚ ਵੀ ਜੇ ਅਸੀਂ ਉਸ ਪੀਰੀਅਡ ਦੀ ਰਾਈਟਿੰਗ ਦੀ ਗੱਲ ਕਰੀਏ ਤਾਂ ਇੱਕ ਵੱਡਾ ਰੋਲ ਉਹਨਾਂ ਦਾ ਹੈ, ਜਿਹੜੀ ਸਾਡੀ ਲੀਡਰਸ਼ਿਪ ਸਮਝ ਹੀ ਨਹੀਂ ਸੀ ਸਕੀ ਕਿ ਕੀ ਹੈ। ਔਰ ਡਾਇਸਪੋਰਾ ਸਿੱਖ ਦੁਨੀਆ ਭਰ 'ਚ ਕਸ਼ਮੀਰੀਆਂ ਦੇ ਨਾਲ ਖਲੋਤੇ ਜਿੱਥੇ ਜਿੱਥੇ ਪ੍ਰੋਟੈਸਟ ਹੋਏ। ਸੋ ਇਹ ਸਾਰੇ ਦੀ ਪਿਛੋਕੜ 'ਚ ਦੇਖਣਾ ਪਏਗਾ ਕਿ ਹੁਣ ਬੇਸ਼ੱਕ ਇਹ ਜਿਹੜਾ ਇਹਨਾਂ ਦਾ ਡਰਾਮਾ ਹੈ 5 ਅਗਸਤ ਦਾ, ਕਿਵੇਂ ਉਹਨਾਂ ਨੇ ਕਸ਼ਮੀਰ ਦੇ ਨਾਲ ਕੋਇਨਸਾਈਡ ਕੀਤਾ ਹੈ ਜਿੱਦਣ ਕਿ ਉੱਥੇ ਆਈਡੀ ਗੁੰਡਾਗਰਦੀ ਕੀਤੀ ਹੈ, ਕਿਵੇਂ ਜਿਹੜੀ ਇਸ ਹਕੂਮਤ ਦੀ ਫੇਲਿਅਰ ਹੈ ਉਹ ਚੀਨ ਤੋਂ ਜੁੱਤੀਆਂ ਖਾਣ 'ਚ ਹੋਏ, ਨੇਬਰਸ ਦਾ ਗਵਾਣਾ ਹੋਏ, ਇਕਨੋਮੀ ਦਾ ਬੇੜਾ ਗਰਕ ਹੋਏ, ਕੋਵਿਡ-19 ਨੂੰ ਜਿਹੜਾ ਉਹ ਪ੍ਰੋਪਰ ਜਿਹੜਾ ਉਹਨੂੰ ਹੈਂਡਲ ਨਾ ਕਰ ਸਕਣਾ ਹੋਏ, ਵਿਦ ਇਨ ਕੰਟਰੀ 2 ਕਰੋੜ ਤੋਂ ਜ਼ਿਆਦਾ ਮਜ਼ਦੂਰ ਯੂਪੀ ਬਿਹਾਰ ਦੇ ਜਿਹੜੇ ਰੁਲ ਗਏ ਸੜਕਾਂ ਦੇ ਉੱਤੇ, ਜਿਨ੍ਹਾਂ ਦੇ ਲਈ ਕੋਈ ਪ੍ਰਬੰਧ ਨਹੀਂ ਸੀ। ਹੁਣ ਇਸ ਸਾਰੇ ਨੂੰ ਇਸ ਗੱਲ ਦਾ ਧਿਆਨ ਰਹੇ ਕਿ ਬੀਜੇਪੀ ਦਾ ਰਾਈਜ਼ ਵੀ ਕਰਮੰਡਲ ਰਾਜਨੀਤੀ 'ਚੋਂ ਹੈ। ਕਰਮੰਡਲ ਜਿਹੜਾ ਇਹਨਾਂ ਦੇ ਭੇਖੀ ਜੇ ਸਾਧੂਆਂ ਦੇ ਹੱਥ ਫੜਿਆ ਲੋਟਾ ਹੁੰਦਾ ਹੈ, ਉਹਨੂੰ ਕਰਮੰਡਲ ਕਹਿੰਦੇ ਨੇ। ਸੋ ਇਹਨਾਂ ਦੀ ਸਾਰੀ ਸਿਆਸਤ ਕਰਮੰਡਲ ਦੇ ਦੁਆਲੇ ਘੁੰਮਦੀ ਹੈ। ਹੁਣ ਵੀ ਜਿਸ ਅੰਦਾਜ਼ 'ਚ ਇਹਨਾਂ ਦਾ ਮੀਡੀਆ ਦੂਜਾ ਤੀਜਾ 5 ਅਗਸਤ ਨੂੰ ਇਵੇਂ ਬਿਲਟ ਕਰ ਰਿਹਾ ਹੈ ਔਰ ਮੋਦੀ ਨੂੰ ਇਵੇਂ ਬਿਲਟ ਕਰ ਰਿਹਾ ਜਿਵੇਂ ਰਾਮਚੰਦਰ ਦਾ ਅਵਤਾਰ ਹੈ। ਇਸ ਤੋਂ ਪਹਿਲਾਂ ਅਸੀਂ 2 ਦਿਨ ਪਹਿਲਾਂ ਦੇਖਿਆ ਕਿ ਰਾਫੇਲ ਨੂੰ ਲੈ ਕੇ ਜਿਹੜੇ ਇੱਕ ਜਹਾਜ਼ਾਂ ਦੀ 5 ਜਹਾਜ਼ ਆਏ ਨੇ, ਦੁਨੀਆ ਭਰ ਦੇ ਵਿੱਚ ਸੌਦੇ ਹੁੰਦੇ ਨੇ, ਫਰਾਂਸ ਵਾਲਿਆਂ ਨੇ ਜਿਹੜਾ ਉਹ ਪਾਕਟ 30,000 ਕਰੋੜ ਰੁਪਈਆ ਇਹਨਾਂ ਨੇ ਜਿਹਦੇ ਰਾਹੀਂ ਉਹ ਖਰੀਦੇ, ਉਦੋਂ ਯਸ ਬੈਂਕ ਵਾਲਿਆਂ ਨੇ ਉਹਦਾ ਬਿਲਡਿੰਗ ਕੰਪਲੈਕਸ ਜਿਹੜਾ ਉਹਦੇ ਤੇ ਕਬਜ਼ਾ ਕਰ ਲਿਆ, ਕਿਉਂਕਿ ਸਭ ਤੋਂ ਵੱਡਾ ਦੁਨੀਆ ਦਾ ਕਰਜ਼ਾਈ। ਹੁਣ ਇਹ ਜਿਹੜੀਆਂ ਸਾਰੀਆਂ ਫੇਲਿਅਰਸ ਨੇ ਉਹਨਾਂ ਨੂੰ ਢਕਣ ਦੇ ਲਈ ਜਿਵੇਂ ਰਾਮਚੰਦਰ ਜੀ ਦਾ ਉਹ ਜਿਹੜਾ ਕਵਚ ਹੈ ਉਹ ਉਹਨੇ ਆਪਣੇ ਬਾਹਰੋਂ ਪਾ ਲਿਆ, ਔਰ ਉਸ ਸਾਰੇ 'ਚ ਦੱਸਣ ਦੇ ਲਈ ਪਹਿਲੀ ਗੱਲ ਕਿਉਂਕਿ ਇਤਰਾਜ਼ ਕੀਤਾ ਜਾ ਰਿਹਾ ਹੈ, ਮੁਸਲਮਾਨ ਜਥੇਬੰਦੀਆਂ ਵੀ ਡਰੀਆਂ ਹੋਈਆਂ ਨੇ, 200 ਮਿਲੀਅਨ ਮੁਸਲਮਾਨ ਵਿਚਾਰਾ ਉਹਨਾਂ ਦੇ ਤਾਂ ਆਵਾਜ਼ ਕੋਈ ਨਹੀਂ। ਇਸ ਪ੍ਰਭਾਵ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਦੇਖੋ ਇਹ ਰਾਮ ਜੀ ਦੀ ਆਸਥਾ ਕਾਂਗਰਸ ਜਿਹੜੀ ਆਲਰੇਡੀ ਬੀ ਜਮਾਤ ਹਿੰਦੂਤਵਾਦੀ ਹੈ, ਬਾਕੀ ਤਰ੍ਹਾਂ ਵੀ ਮੈਂ ਦੇਖ ਰਿਹਾ ਕਿ ਕਿਸੇ ਦੀ ਹਿੰਮਤ ਨਹੀਂ ਹੈ। ਔਰ ਇਹ ਗੱਲ ਜ਼ਰੂਰ ਕੁਛ ਇੱਕ ਦੋ ਨੇ ਕਹੀ ਕਿ ਭਾਈ ਮੋਦੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਹੈ, ਉਹ ਬਾਈ ਕਨਸਟੀਟਿਊਸ਼ਨ ਚੁਣਿਆ ਹੋਇਆ ਹੈ। ਇਹ ਇੱਕ ਜਿਸ ਅੰਦਾਜ਼ 'ਚ ਇਹਨੂੰ ਬਾਬਰੀ ਮਸਜਿਦ ਨੂੰ ਢਾਇਆ ਗਿਆ ਹੈ ਔਰ ਜਿਹੜੇ ਉੱਥੇ ਇਨਵਾਈਟੀ ਨੇ ਜਿਨ੍ਹਾਂ ਦੇ ਨਾਲ ਮੋਦੀ ਨੇ ਸਟੇਜ ਸਾਂਝੀ ਕਰਨੀ ਹੈ, ਉਹਨਾਂ ਦੇ ਤਾਂ 30 ਅਗਸਤ ਨੂੰ ਜਿਹੜਾ ਹੈ ਉਹ ਫੈਸਲਾ ਆਣਾ, ਉਹ ਢਾਣ ਵਾਲਿਆਂ 'ਚ ਕ੍ਰਿਮੀਨਲ ਨੇ ਵੱਡੇ, ਉਹਨਾਂ 'ਚ ਅਡਵਾਨੀ ਵੀ ਹੈ, ਮੁਰਲੀ ਮਨੋਹਰ ਜੋਸ਼ੀ ਵੀ ਹੈ। ਲੇਕਿਨ ਇਸ ਸਾਰੇ 'ਚ ਜਿਹੜਾ ਤੁਹਾਡਾ ਸਪੈਸੀਫਿਕ ਸਵਾਲ ਹੈ, ਮੈਂ ਸਮਝਦਾ ਹਾਂ ਵੀ ਹਾਲਾਂ ਕੋਈ 240 ਦੇ ਕਰੀਬ ਇਨਵਾਈਟੀ ਨੇ ਟੋਟਲ, ਜਿਨ੍ਹਾਂ 'ਚ ਸਾਰੇ ਚੀਫ ਮਿਨਿਸਟਰਾਂ ਨੂੰ ਵੀ ਇਨਵਾਈਟ ਕੀਤਾ ਹੋਇਆ, ਉਹਨਾਂ ਦੇ ਆਪਣੀ ਸਾਰੀ ਗੈਂਗ ਆਫ ਦਾ ਕ੍ਰਿਮੀਨਲਸ ਹੋਏਗੀ। ਲੇਕਿਨ ਔਰ ਜ਼ਾਹਰ ਹੈ ਕਿ ਜਿਵੇਂ ਹੈ ਤਾਂ ਹੁਣ ਇਹਨਾਂ ਦੀ ਸਹਿਯੋਗੀ ਬਣੀ ਹੋਈ ਹੈ ਮਾਇਆਵਤੀ, ਰਾਜਸਥਾਨ 'ਚ ਇਹਨਾਂ ਦੀ ਮਦਦ ਕਰ ਰਹੀ ਹੈ ਉਹਨੂੰ ਅਸ਼ੋਕ ਗਹਿਲੋਟ ਨੂੰ ਜਿਹੜਾ ਕੱਢਣ ਦੇ ਵਿੱਚ। ਲੇਕਿਨ ਉਹਨੂੰ ਵੀ ਇਹ ਤਕਲੀਫ ਹੋਈ ਕਿ ਆ ਜਿੰਨੇ ਕੁ ਉੱਥੇ ਪੁਜਾਰੀ ਇਕੱਠੇ ਕੀਤੇ ਨੇ ਉਹਨਾਂ 'ਚ ਕੋਈ ਦਲਿਤ ਨਹੀਂ ਹੈ। ਸੋ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਬ੍ਰਾਹਮਣਵਾਦ ਦੇ ਪੁਜਾਰੀ ਔਰ ਸਾਰਾ ਜੇ ਤੁਸੀਂ ਉਹਨਾਂ ਦਾ ਕਰਮਕਾਂਡ ਦੇਖੋ, ਕੱਲਾ 5 ਅਗਸਤ ਨਹੀਂ ਹੈ, ਉਹ ਕੱਲ ਤੋਂ ਸ਼ੁਰੂ ਹੋ ਜਾਣਾ। ਉੱਥੇ ਪਹਿਲਾਂ ਉਹਨਾਂ ਨੇ ਇੱਕ ਪੂਜਾ ਕਰਨੀ ਹੈ, ਫਿਰ ਇਹਨੇ ਹਨੂਮਾਨ ਦੇ ਮੰਦਿਰ ਜਾਣਾ ਹੈ ਮੋਦੀ ਨੇ, ਕਿਉਂਕਿ ਇਹ ਵੀ ਹੈ ਜੀ ਕਿ ਜੇ ਰਾਮ ਦੀ ਖੁਸ਼ੀ ਲੈਣੀ ਹੈ ਤੇ ਪਹਿਲਾਂ ਹਨੂਮਾਨ ਨੂੰ ਖੁਸ਼ ਕਰੋ, ਫਿਰ 5 ਤੱਕ ਉਹਨੇ ਪਹੁੰਚਣਾ। ਆਲਰੇਡੀ ਵੀ ਉਹਦਾ 1979-80 ਚ ਉਹਦਾ ਜਿਹੜਾ ਬੁਨਿਆਦ ਰੱਖੀ ਹੋਈ ਹੈ, ਡਰਾਮੇਬਾਜ਼ੀ ਹੈ। ਲੇਕਿਨ ਇਸ ਸਾਰੇ ਦੇ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹਨਾਂ ਚੋਂ ਬਾਦਲ ਛੋਟਾ ਬਾਦਲ ਸ਼ੋਅ ਹੋ ਜਾਏ, ਜੇ ਉਹ ਸਿੱਖਾਂ ਤੋਂ ਡਰਦੇ ਆ। ਜਿਵੇਂ ਹੁਣ ਬਾਹਰ ਇੱਕ ਕੈਂਪੇਨ ਹੈ ਕਿ ਇਹਨਾਂ ਨੂੰ ਜੁੱਤੀਆਂ ਮਾਰਾਂਗੇ ਜਿਹੜੇ ਲੋਕ ਇਹਨਾਂ ਦੇ ਨਾਲ ਕੋਆਪਰੇਟ ਕਰਨਗੇ। ਆਲਰੇਡੀ ਬਾਹਰਲੇ ਸਿੱਖਾਂ ਨੇ ਹਾਰਡ ਲਾਈਨ ਇਹਦੇ ਤੇ ਲਈ ਹੈ। ਔਰ ਮੈਂ ਸਮਝਦਾ ਹਾਂ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਦੇ ਜਥੇਦਾਰ ਨੇ, ਸਰਬੱਤ ਖਾਲਸਾ 2015 ਵੱਲੋਂ, ਉਹਨਾਂ ਦੀ ਇੱਕ ਸਟੇਟਮੈਂਟ ਆਲਰੇਡੀ ਜਿਹੜੀ ਹੈ ਇਸ ਦੇ ਉੱਤੇ ਆਈ ਹੈ। ਉਹਨਾਂ ਨੇ ਵਾਰਨ ਕੀਤਾ ਔਰ ਜਿਹੜੀ ਉਹਨਾਂ ਦੇ ਕੇਸ ਦੀ ਪੈਰਵਾਈ ਨਹੀਂ ਮੂਵਮੈਂਟ ਨੂੰ ਲੀਡ ਕਰ ਰਹੀ ਹੈ ਹਵਾਰਾ ਕਮੇਟੀ, ਉਹਨਾਂ ਨੇ ਜਿਹੜਾ ਕਿਉਂਕਿ ਇੱਕ ਡਰਾਮਾ ਇਹਨਾਂ ਨੇ ਆਲਰੇਡੀ ਕਰ ਲਿਆ, 5 ਆਪਣੇ ਇਸ ਕਿਸਮ ਦੇ ਡਰਾਮੇਬਾਜ਼ ਪਖੰਡੀ ਸਾਧ ਜਿਹੜੇ ਨੇ ਜੀ 5 ਗੁਰਦੁਆਰਿਆਂ ਦੀ ਮਿੱਟੀ ਅਸੀਂ ਜਿਹੜੀ ਹੈ ਉਹ ਦਿੱਤੀ ਹੈ ਔਰ ਵਿਸ਼ਵ ਹਿੰਦੂ ਪਰਿਸ਼ਦ ਔਰ ਦੂਜਿਆਂ ਨੂੰ ਰਿਸੀਵ ਕਰ ਰਹੇ ਨੇ। ਔਰ ਇਹ ਹਵਾਰਾ ਕਮੇਟੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਈ ਇਹ ਜਿਹੜੀ ਰਾਮ ਮੰਦਿਰ ਦੀ ਉਸਾਰੀ ਲਈ ਗੁਰਦੁਆਰਿਆਂ ਤੋਂ ਮਿੱਟੀ ਤੇ ਸਰੋਵਰਾਂ ਤੋਂ ਜਲ ਲੈਣ ਦੀ ਕਾਰਵਾਈ ਤੇ ਸਾਨੂੰ ਸਖਤ ਇਤਰਾਜ਼ ਹੈ। ਉਹਨਾਂ ਨੇ ਕਿਹਾ ਵੀ ਇਤਿਹਾਸ ਗਵਾਹ ਹੈ ਕਿ ਭਾਈ ਸਿੱਖਾਂ ਨੇ ਕਦੇ ਕਿਸੇ ਦੀ ਧਾਰਮਿਕ ਥਾਂ ਦੀ ਉਸਾਰੀ ਦੇ ਵਿੱਚ ਦਖਲ ਨਹੀਂ ਦਿੱਤਾ ਹੈ।
ਤੇ ਨਾ ਹੀ ਕਿਸੇ ਹੋਰ ਧਰਮ ਵਾਲਿਆਂ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਉਹ ਸਿੱਖ ਧਰਮ ਨੂੰ ਆਪਣੇ ਵਿੱਚ ਮਿਲ ਗੋਭਾ ਕਰਨ। ਸੋ ਜ਼ਾਹਰ ਹੈ ਕਿ ਇਹਦੇ ਨਾਲ ਉਹ ਦੋ ਪ੍ਰਭਾਵ ਦੇਣਾ ਚਾਹੁੰਦੇ ਨੇ। ਇੱਕ ਪਾਸੇ ਤੇ ਦੇਖੋ ਜੀ, ਇਹ ਇਕੱਲਾ ਸਾਡਾ ਨਹੀਂ ਹੈ, ਦੂਜਿਆਂ ਨੂੰ ਦੱਸਣ ਲਈ ਕਿ ਅਸੀਂ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਨੂੰ ਵੀ ਇਨਵਾਈਟ ਕੀਤਾ। ਦੂਸਰੇ ਪਾਸੇ ਏਜੰਡਾ ਇਹ ਹੈ ਕਿ ਜੀ ਅਲਟੀਮੇਟਲੀ ਜਿਹੜਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਸਿੱਖ ਧਰਮ ਜਿਹੜਾ ਹੈ ਉਹ ਹਿੰਦੂਤਵਾਦ ਦੀ ਇੱਕ ਮੋਨੋਥੀਸਟਿਕ ਬ੍ਰਾਂਚ ਹੈ, ਇਸ ਤੋਂ ਬਿਯੋਂਡ ਕੁਝ ਨਹੀਂ, ਇੱਕ ਪੰਥ ਹੈ, ਰਸਤਾ ਹੈ, ਪਰ ਇਹ ਵੱਡੇ ਹਿੰਦੂ ਸਮਾਜ ਦਾ ਹਿੱਸਾ ਹੈ। ਔਰ ਉਹਨਾਂ ਨੇ ਇਹ ਕਿਹਾ ਹਵਾਰਾ ਕਮੇਟੀ ਨੇ ਕਿ ਭਾਈ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਗੁਰਦੁਆਰਾ ਸਾਹਿਬਾਨ ਤੋਂ ਮਿੱਟੀ ਤੇ ਸਰੋਵਰ ਤੋਂ ਜਲ ਲਿਆ ਕੇ ਸਿੱਖ ਧਰਮ ਦੀ ਵਿਲੱਖਣਤਾ ਦੇ ਸਿਧਾਂਤ ਨੂੰ ਸੱਟ ਮਾਰ ਕੇ ਬ੍ਰਾਹਮਣ ਮਤ ਦਾ ਅੰਗ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਅਸੀਂ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਪਰ ਇਹ ਹਿੰਦੂਤਵੀ ਵਾਲਿਆਂ ਨੂੰ, ਹਿੰਦੂ ਆਗੂਆਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਤੇ ਸਿੱਖ ਆਗੂਆਂ ਨੂੰ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਤੁਹਾਨੂੰ ਜ਼ਾਬਤੇ 'ਚ ਰਹਿਣ ਦੀ ਲੋੜ ਹੈ। ਔਰ ਇਸ ਦੇ ਬਾਰੇ ਈਵਨ ਜਿਹੜੀ ਮੀਡੀਆ ਦੇ ਵਿੱਚ ਖਬਰ ਕਿ ਭਾਈ ਉਹਨਾਂ ਨੇ ਜਿਹੜੀ ਉਹਨਾਂ ਦੀ ਕਮੇਟੀ ਹੈ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰਸਟ ਜੀ, ਕਿ ਉਹਨਾਂ ਨੇ ਪੰਜੋ ਹੀ ਤਖਤਾਂ ਦੇ ਜਥੇਦਾਰਾਂ ਨੂੰ ਇਨਵੀਟੇਸ਼ਨ ਭੇਜਿਆ, ਲੇਕਿਨ ਨਾਲ ਹੀ ਕਿਹਾ ਜੀ ਕਿਉਂਕਿ ਪੰਜਾਬ ਦੇ ਵਿੱਚ 3 ਤਖਤ ਨੇ, ਅਕਾਲ ਤਖਤ ਦਮਦਮਾ ਸਾਹਿਬ ਔਰ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਉੱਥੋਂ ਸਿਰਫ ਜੇ ਇੱਕ ਅਕਾਲ ਤਖਤ ਦੇ ਆ ਜਾਣ ਤੇ ਕਾਫੀ ਹੈ। ਪਟਨਾ ਸਾਹਿਬ ਔਰ ਹਜ਼ੂਰ ਸਾਹਿਬ ਕਿਉਂਕਿ ਦੂਸਰੀਆਂ ਸਟੇਟਾਂ ਤੋਂ ਨੇ, ਉਹਨਾਂ ਨੂੰ ਹੁਣ ਜ਼ਾਹਰ ਹੈ ਵੀ ਹਜ਼ੂਰ ਸਾਹਿਬ ਤਖਤ ਤੇ ਦਾ ਸ਼ਿਵ ਸੈਨਾ ਦਾ ਕੰਟਰੋਲ ਹੈ, ਉੱਥੋਂ ਲੈ ਆਉਣਗੇ। ਪਟਨਾ ਸਾਹਿਬ ਦਾ ਜੇ ਸਿਟਿੰਗ ਨਾ ਵੀ ਆਇਆ, ਇਹਨਾਂ ਦਾ ਇੱਕ ਏਜੰਟ ਇਕਬਾਲ ਸਿੰਘ ਜਿਹੜਾ ਰਾਸ਼ਟਰੀ ਸਿੱਖ ਸੰਗਤ ਜਦੋਂ ਫਾਊਂਡ ਕੀਤੀ 1985 ਚ, ਉਹਨੇ ਹੈਡ ਕੀਤਾ, ਉਹਨੂੰ ਲੈ ਆਉਣਗੇ। ਔਰ ਇੱਥੋਂ ਵੀ ਪੋਸੀਬਲ ਹੈ ਕਿਉਂਕਿ ਮਨਜਿੰਦਰ ਸਰਸਾ ਵਰਗਾ ਟੁਚਾ ਦਿੱਲੀ ਦਾ ਉਹ ਕੋਈ ਜਾ ਸਕਦਾ ਹੈ, ਲੇਕਿਨ ਅਸੀਂ ਐਕਸਪੈਕਟ ਕਰਦੇ ਹਾਂ। ਔਰ ਅੱਜ ਹੀ ਵੀਰ ਬਲਜਿੰਦਰ ਸਿੰਘ ਹੋਰਾਂ ਨਾਲ ਵੀ ਇਸ ਇਸ਼ੂ ਦੇ ਉੱਤੇ ਗੱਲ ਹੋ ਰਹੀ ਸੀ ਕਿ ਜਿੱਥੇ ਜਥੇਦਾਰ ਹਵਾਰਾ ਔਰ ਉਹਨਾਂ ਦੀ ਕਮੇਟੀ ਨੇ ਇਹਦੇ ਤੇ ਸਖਤ ਲਾਈਨ ਲਈ ਹੈ, ਗਿਆਨੀ ਹਰਪ੍ਰੀਤ ਸਿੰਘ, ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸਰਬੱਤ ਖਾਲਸਾ ਦੇ ਉਸ ਦੇ ਥੱਲੇ ਉਹਨਾਂ ਨੂੰ ਕੋਈ ਮਾਨਤਾ ਨਹੀਂ ਹੈ, ਲੇਕਿਨ ਪਿਛਲੇ ਪੀਰੀਅਡ 'ਚ ਉਹਨਾਂ ਦਾ ਮੌਕਾ ਬਾ ਮੌਕਾ, ਜਿਵੇਂ UAPA ਦੇ ਉੱਤੇ ਉਹਨਾਂ ਕਿਹਾ, ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਬੜੀ ਪੋਜ਼ਿਟਿਵ ਲਾਈਨ ਲੈ ਕੇ ਪਾਕਿਸਤਾਨ ਦੀ ਸਰਾਹਨਾ ਵੀ ਕੀਤੀ ਔਰ ਇੰਡੀਆ ਨੂੰ ਕਿਹਾ ਵੀ ਤੁਸੀਂ ਵੀ ਖੋਲੋ ਪਾਕਿਸਤਾਨ ਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਆਣਾ। ਹੁਣ ਇਹ ਦੇਖਣਾ ਹੋਏਗਾ ਕਿਉਂਕਿ ਇੱਕ ਉਹ ਵੀ ਨੇ ਜਦੋਂ ਜਿਨ੍ਹਾਂ ਦਾ ਇਹ ਕਹਿਣਾ ਵੀ ਹਰਪ੍ਰੀਤ ਸਿੰਘ ਉਹਨਾਂ ਕੁਛ ਹੀ ਕਹਿ ਰਹੇ ਨੇ ਜਿੰਨਾ ਕੁ ਬਾਦਲ ਕੋ ਹੋਣਾ ਚਾਹੁੰਦੇ ਨੇ ਉਹਨਾਂ ਤੋਂ, ਔਰ ਉਹਦੇ ਥੱਲੇ ਉਹ ਜਿਹੜੇ ਅਲਟੀਮੇਟਲੀ ਆਪਣੇ ਆਪ ਨੂੰ ਰੀਐਸਟੈਬਲਿਸ਼ ਸਿੱਖਾਂ 'ਚ ਕਰਨਾ ਚਾਹੁੰਦੇ ਨੇ, ਬਾਦਲ ਐਂਡ ਕੰਪਨੀ। ਹੁਣ ਮੈਂ ਸਮਝਦਾ ਵੀ ਇੱਕ ਟਰਾਇਲ ਵੀ ਹੋਏਗਾ ਔਰ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਕੋਈ ਰਾਬਤਾ ਉਹਨਾਂ ਨਾਲ ਰੱਖਦੇ ਨੇ, ਉਹ ਜ਼ਰੂਰ ਉਹਨਾਂ ਨੂੰ ਕਨਵੇ ਕਰਨ ਕਿ ਭਾਈ ਇਹ ਗੱਲ ਉਹਨਾਂ ਨੂੰ ਸੋਲਿਡਲੀ ਇਹ ਪੰਥ ਨੂੰ ਅਪੀਲ ਕਰਨੀ ਚਾਹੀਦੀ ਹੈ। ਆਪ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਜਾਣ, ਲੇਕਿਨ ਬਾਕੀਆਂ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਤੁਸੀਂ ਇਹ ਧੱਕੇ ਦੇ ਨਾਲ ਮਸੀਤ ਢਾਈ ਹੈ, ਅਸੀਂ ਤਾਂ ਆਪਣੇ ਜ਼ਖਮ ਸਾਡੇ ਰਿਸ ਰਹੇ ਨੇ, ਸਾਡਾ ਅਕਾਲ ਤਖਤ ਢਾਇਆ ਗਿਆ ਹੈ ਔਰ ਇਸ ਦਾ ਸਬੰਧ ਜਿਹੜਾ ਉਹ ਕਰੋੜਾਂ ਜਿਹੜੇ ਮੁਸਲਮਾਨਾਂ ਦੀਆਂ ਭਾਵਨਾਵਾਂ ਨਾਲ ਵੀ ਹੈ ਦੁਨੀਆ ਭਰ 'ਚ, ਔਰ ਨਾਲ ਦੀ ਨਾਲ ਇਹ ਹੋਏ ਕਿ ਭਾਈ ਇਹ ਤੁਸੀਂ ਜੋ ਵੀ ਕਰ ਰਹੇ ਹੋ ਇਹ ਤੁਹਾਡਾ ਹੈ, ਤੁਸੀਂ ਆਪਣੇ ਤੱਕ ਰੱਖੋ, ਅਸੀਂ ਤੁਹਾਡੇ ਇਸ ਨੈਫੇਰੀਅਸ ਡਿਜ਼ਾਈਨ ਦਾ ਹਿੱਸਾ ਨਹੀਂ ਹੈ। ਇਹ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ, ਪਰ ਅਸੀਂ ਆਪਣੇ ਵੱਲੋਂ ਆਪਣੇ ਦੁਨੀਆ ਭਰ 'ਚ ਬੈਠੇ ਜਿਹੜੇ ਸਾਡੇ ਮੁਸਲਮਾਨ ਭੈਣ ਭਰਾ ਨੇ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਡਾਇਸਪੋਰਾ ਸਿੱਖ ਨੇ ਇਸ ਦੇ ਉੱਤੇ ਬਿਲਕੁਲ ਸਖਤ ਸਟੈਂਡ ਲਿਆ ਜੀ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਭਾਈ ਹਿੰਮਤ ਸਿੰਘ ਹੋਰਾਂ ਦੀ ਸਟੇਟਮੈਂਟ ਇਸ ਮੁੱਦੇ ਤੇ ਆਈ ਹੈ, ਬੜੀ ਜ਼ੋਰਦਾਰ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਈਵਨ ਸਾਡੇ ਵਿਊਅਰਸ ਨੇ ਸਰਦਾਰ ਗੁਰਚਰਨ ਸਿੰਘ ਹਿਊਸਟਨ ਤੋਂ, ਉਹਨਾਂ ਦੀ ਲਿਖਤ ਔਰ ਡਜ਼ਨਸ ਆਫ ਰਾਈਟਿੰਗਸ ਆਈਆਂ ਕਿ ਭਾਈ ਇਹਦੇ ਉੱਤੇ ਸਖਤ ਲਾਈਨ ਲੈਣੀ ਚਾਹੀਦੀ ਹੈ। ਅਸੀਂ ਆਲਰੇਡੀ ਕਿਉਂਕਿ ਵਕਤ ਵੀ ਸ਼ਾਰਟ ਹੈ ਔਰ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਵੀ ਇਹਨੂੰ ਕਿਹਨੇ ਐਕਸੈਪਟ ਕੀਤਾ ਹੈ। ਹਾਲਾਂ ਪਟਨਾ ਸਾਹਿਬ ਔਰ ਹਜ਼ੂਰ ਸਾਹਿਬ ਦੀ ਤਾਂ ਅਸੀਂ ਜਿਹੜਾ ਉਹਨਾਂ ਤੇ ਇਤਬਾਰ ਨਹੀਂ ਕਰ ਸਕਦੇ, ਉਹ ਤਾਂ ਉਹਨਾਂ ਦੇ ਪ੍ਰਭਾਵ 'ਚ ਨੇ, ਲੇਕਿਨ ਮੈਂ ਸਮਝਦਾ ਵੀ ਸਾਨੂੰ ਪੰਜਾਬ ਦੇ ਵਿੱਚ ਪ੍ਰਵੇਲ ਅਪਾਨ ਕਰਨਾ ਚਾਹੀਦਾ ਹੈ ਕਿ ਸਾਡੇ ਇਹਨਾਂ ਤਖਤ ਸਾਹਿਬਾਨ ਦੀ ਕੋਈ ਨੁਮਾਇੰਦਗੀ ਉੱਥੇ ਨਾ ਹੋਏ। ਇਹ ਬਿਲਕੁਲ ਜਿਹੜਾ ਹਿੰਦੂ ਤਵੀਆਂ ਦਾ ਇੱਕ ਡੂੰਗੀ ਗੇਮ ਹੈ। ਜਿਵੇਂ ਤਾਲ ਕਟੋਰਾ ਸਟੇਡੀਅਮ ਵਾਲਾ ਦਿੱਲੀ ਦਾ ਫੰਕਸ਼ਨ ਇਹ ਹੱਥ ਮਲਦੇ ਰਹਿ ਗਏ ਸੀ, ਇਵੇਂ ਹੀ ਇਹ ਹੋਏ ਕਿ ਇਹਨਾਂ ਨੂੰ ਮੂੰਹ ਪਰਨੇ ਸੁੱਟਿਆ ਜਾਏ ਔਰ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਮੁਕੰਮਲ ਤੌਰ ਦੇ ਉੱਤੇ। ਅਸੀਂ ਸਮਝਦੇ ਹਾਂ ਕਿ ਇਹ ਇੱਕ ਮਸੀਤ ਜਿਹੜਾ ਕਿ ਇਬਾਦਤ ਦੀ ਥਾਂ ਹੈ
ਉਸ ਨੂੰ ਢਾਹ ਕੇ ਉੱਥੇ ਕਿਹੜੇ ਰਾਮ ਦੀ ਇਹ ਖੁਸ਼ੀ ਲੈ ਰਹੇ ਨੇ, ਕਿਹੜਾ ਰਾਮ ਜਿਹੜਾ ਜਿਵੇਂ ਈਵਨ ਇਹਨਾਂ ਦੇ ਨਿਰਪੱਖ ਪੱਤਰਕਾਰ ਕਹਿੰਦੇ ਨੇ ਕਿ ਰਾਮ ਤਾਂ ਦਿਲਾਂ 'ਚ ਵਸਣ ਵਾਲਾ ਹੈ। ਜੇ ਤੁਸੀਂ ਇਹਨਾਂ ਦੇ ਰਾਮ ਦੀ ਵੀ ਗੱਲ ਕਰਨੀ ਹੋਏ ਤੇ ਜਿਸ 'ਚੋਂ ਤੁਸੀਂ ਨਫ਼ਰਤ ਫੈਲਾ ਰਹੇ ਹੋ, ਜਿੱਥੇ ਤੁਸੀਂ ਹਜ਼ਾਰਾਂ ਬੇਗੁਨਾਹ ਦਾ ਖੂਨ ਡੋਲਿਆ, ਉੱਥੇ ਤੁਸੀਂ ਇਹ ਕਹੋ ਕਿ ਜੀ ਅਸੀਂ ਭਗਵਾਨ ਰਾਮ ਦਾ ਮੰਦਿਰ ਬਣਾ ਰਹੇ। ਨਹੀਂ, ਇਹ ਮੋਦੀ ਦਾ ਮੰਦਿਰ ਬਣ ਰਿਹਾ। ਚੰਗਾ ਹੋਏ ਕਿ ਇੱਥੇ ਮੋਦੀ ਦੀ ਮੂਰਤੀ ਜਿਹੜੀ ਹੈ ਉਹ ਅਲਟੀਮੇਟਲੀ ਆਪਣੇ ਮੰਦਿਰਾਂ 'ਚ ਰੱਖ ਲਓ। ਜੇ ਹੁਣ ਰਾਮ ਦਾ ਮਤਲਬ ਮੋਦੀ ਹੈ ਤੇ ਫਿਰ ਮੋਦੀ ਨੂੰ ਹੀ ਪੂਜੋ, ਜਿਹੜਾ ਕਿ ਜਿਹੜਾ ਇੱਕ ਕਾਤਲ ਆਦਮੀ ਹੈ, ਮਰਡਰਰ ਹੈ, ਔਰ ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹ ਸਾਡੇ ਲਈ ਵੀ, ਜਿਵੇਂ ਤੁਸੀਂ ਮੈਸੇਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੱਕ ਉਹ ਕੀਤਾ, ਉਹਨਾਂ ਦੇ ਲਈ ਵੀ ਇਹ ਇੱਕ ਸਟੈਂਡ ਲੈਣ ਵਾਲੀ ਲਾਈਨ ਬਣਦੀ ਹੈ। ਤੇ ਜਿਹੜੀ ਇੱਕ ਕੰਸੈਂਸਸ ਹੈ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਇਹਦੇ ਤੇ ਵਿਚਾਰ ਚਰਚਾ ਚੱਲ ਰਹੀ ਹੈ ਚਾਰੇ ਪਾਸੇ। ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਨੇ ਵਿਊਅਰਸ, ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜਿਹੜੀ ਹੈ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਵਿਚਾਰ ਚਰਚਾ ਅੱਗੇ ਕੰਟੀਨਿਊ ਕਰਦੇ ਹਾਂ।